ਨਵੰਬਰ ਦੀ 28 ਤਰੀਕ ਆ, ਦਿਨ ਸੋਮਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਨਾਲ ਮੈਡੀਕੇਅਰ ਦੀਆਂ ਸੇਵਾਵਾਂ ਦੇ ਲਈ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਸਿੰਘ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮਾਉਂਟ ਤੇ ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸ ਮੋਡੈਸਟੋ ਵਾਲੇ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਆਪਾਂ ਸਵੇਰੇ ਤੁਹਾਨੂੰ ਦੱਸਿਆ ਸੀ ਵੀ ਚਾਈਨਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਮੁਜ਼ਾਹਰੇ ਆ ਉਹ ਹੋ ਰਹੇ ਆ ਕੋਵਿਡ ਨੂੰ ਲੈ ਕੇ, ਕਿਉਂਕਿ ਚਾਈਨਾ ਦੀ ਸਰਕਾਰ ਨੇ ਕੁਛ ਸ਼ਹਿਰਾਂ ਦੇ ਵਿੱਚ ਪੂਰੀ ਤਰ੍ਹਾਂ ਲਾਕਡਾਊਨ ਕਰਤਾ ਸੀ, ਤੇ ਗਲੋਬਲ ਇਕੋਨਮੀ ਨੂੰ ਲੈ ਕੇ ਵੀ ਜਿਹੜੀ ਜਗ੍ਹਾ ਦੇ ਉੱਤੇ ਲੋਕ ਕੰਮ ਕਰਦੇ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਤੇ ਪਿਛਲੇ ਦਿਨਾਂ 'ਚ ਇੱਕ ਅਪਾਰਟਮੈਂਟ ਨੂੰ ਵੀ ਅੱਗ ਲੱਗ ਗਈ ਸੀ, ਜਿਹਦੇ ਨਾਲ 10 ਜਣਿਆਂ ਦੀ ਮੌਤ ਹੋ ਗਈ ਸੀ। ਸੋ ਉਹ ਪ੍ਰੋਟੈਸਟ ਹੁਣ ਚਾਈਨਾ ਤੋਂ ਸ਼ੁਰੂ ਹੋ ਕੇ ਪੂਰੀ ਦੁਨੀਆ ਦੇ ਵਿੱਚ ਫੈਲ ਗਏ ਹੈਗੇ ਆ। ਸਾਰੀ ਦੁਨੀਆ ਦੇ ਵਿੱਚ ਲੋਕ ਜੋ ਚਾਈਨੀਜ਼ ਮੂਲ ਦੇ ਆ ਉਹ ਚਾਈਨਾ ਦੀ ਐਮਬੈਸੀ ਦੇ ਅੱਗੇ ਕੋਈ ਫੁੱਲ ਰੱਖ ਰਿਹਾ, ਕੋਈ ਪ੍ਰੋਟੈਸਟ ਕਰ ਰਿਹਾ। ਸੋ ਇਹ ਕਾਫੀ ਜ਼ਿਆਦਾ ਜਿਹੜਾ ਪ੍ਰੋਟੈਸਟ ਦਾ ਫੈਲ ਗਿਆ ਆ। ਤੇ ਸਾਡੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਕਹਿੰਦੇ ਆ ਵੀ ਹਜੇ ਅਸੀਂ ਸੋਚ ਕੇ ਇਹਦੇ ਬਾਰੇ ਬਿਆਨਬਾਜ਼ੀ ਦੇਵਾਂਗੇ ਵੀ ਉੱਥੇ ਕੀ ਚੱਲ ਰਿਹਾ ਹੈਗਾ। ਆਲਦੋ ਸਵੇਰੇ ਵਾਈਟ ਹਾਊਸ ਨੇ ਇਹ ਜਿਹੜੀ ਟਿੱਪਣੀ ਜ਼ਰੂਰ ਕਰ ਦਿੱਤੀ ਸੀ, ਕਹਿੰਦੇ ਵੀ ਪ੍ਰੋਟੈਸਟ ਕਰਨਾ ਹਰ ਇੱਕ ਦਾ ਅਧਿਕਾਰ ਆ, ਪੀਸਫੁਲ ਪ੍ਰੋਟੈਸਟ ਜਿਹੜਾ ਕਿਤੇ ਵੀ ਕੋਈ ਵੀ ਕਰ ਸਕਦਾ ਆ। ਉਧਰ ਬਾਈਡਨ ਹੁਣਾਂ ਨੇ ਕਾਂਗਰਸ ਨੂੰ ਗੁਹਾਰ ਲਾਈ ਆ ਵੀ ਜਿਹੜਾ ਰੇਲਵੇ ਸ਼ਟਡਾਊਨ ਹੋਣ ਦੇ ਕਿਆਸ ਰਹੀਆਂ ਇੱਕ ਵਾਰੀ ਫਿਰ ਬਣ ਰਹੀਆਂ 9 ਦਸੰਬਰ ਤੋਂ, ਉਸ ਨੂੰ ਲੈ ਕੇ ਕਾਂਗਰਸ ਆ ਕੋਈ ਲੈਜਿਸਲੇਸ਼ਨ ਪਾਸ ਕਰੇ। ਕਹਿੰਦੇ ਵੀ ਜੇ ਲਾਅ ਮੇਕਰਸ ਇਸ ਦੇ ਉੱਤੇ ਐਕਟ ਨਹੀਂ ਕਰਦੇ ਤਾਂ ਇਕਨੋਮੀ ਦੇ ਉੱਤੇ ਇਸ ਦਾ ਕਾਫੀ ਭੈੜਾ ਅਸਰ ਪੈ ਸਕਦਾ ਹੈਗਾ ਆ। ਉਹਨਾਂ ਨੇ ਆਖਿਆ ਵੀ ਕਾਂਗਰਸ ਇੱਕ ਬਿੱਲ ਪਾਸ ਕਰੇ ਜਿਸ ਦੇ ਨਾਲ ਜਿਹੜਾ ਟੈਂਟੇਟਿਵ ਐਗਰੀਮੈਂਟ ਆ ਰੇਲ ਰੋਡ ਵਰਕਰਸ ਤੇ ਆਪਰੇਟਰਸ ਉਹਨਾਂ ਨੂੰ ਜਿਹੜਾ ਤੁਰੰਤ ਦੇਣੀ ਉਹ ਅਡਾਪਟ ਜਿਹੜਾ ਉਹ ਹੋਵੇ, ਤੇ ਜਿਹੜਾ ਨੈਸ਼ਨਲ ਰੇਲ ਸ਼ਟਡਾਊਨ ਆ ਜਿਸ ਦੇ ਨਾਲ ਬਹੁਤ ਭੈੜਾ ਅਸਰ ਹੋ ਸਕਦਾ ਆ, ਉਹ ਸ਼ਟਡਾਊਨ ਹੋਣ ਤੋਂ ਜਿਹੜਾ ਉਹ ਬਚੇ। ਜਾ ਰਹੇ ਸਪੀਕਰ ਨੈਂਸੀ ਪਲੋਸੀ ਉਹਨਾਂ ਨੇ ਬਾਈਡਨ ਹੁਣਾਂ ਦੀ ਇਸ ਕਾਲ ਦੇ ਉੱਤੇ ਕਿਹਾ ਆ ਵੀ ਇਸ ਹਫਤੇ ਹਾਊਸ ਦੇ ਵਿੱਚ ਜਿਹੜਾ ਟੈਂਟੇਟਿਵ ਐਗਰੀਮੈਂਟ ਆ ਉਸ ਬਿੱਲ ਦੇ ਉੱਤੇ ਜਿਹੜੀ ਵੋਟ ਆ ਉਹ ਕਰਵਾਈ ਜਾਊਗੀ। ਇਸ ਦੇ ਵਿੱਚ ਕੋਈ ਪੋਇਜ਼ਨ ਪਿਲ ਜਾਂ ਚੇਂਜਸ ਜਿਹੜੇ ਉਹ ਨਹੀਂ ਹੋਣਗੇ, ਜਿਹੜੀਆਂ ਨੈਗੋਸ਼ੀਏਟਿਡ ਟਰਮਸ ਹੋਈਆਂ ਆ ਉਸ ਦੇ ਮੁਤਾਬਕ, ਤੇ ਬਾਅਦ ਦੇ ਵਿੱਚ ਇਸ ਨੂੰ ਜੇ ਪਾਸ ਹੁੰਦਾ ਤਾਂ ਫਿਰ ਸੈਨੇਟ ਦੇ ਵਿੱਚ ਘੱਲ ਦਿੱਤਾ ਜਾਊਗਾ। ਬਾਈਡਨ ਉਹਨਾਂ ਨੇ ਲੇਬਰ ਸਕੱਤਰ ਮਾਰਟੀ ਵਾਲਸ਼ ਤੇ ਐਗਰੀਕਲਚਰ ਸਕੱਤਰ ਟਾਮ ਵਿਲਸੈਕ ਤੇ ਟਰਾਂਸਪੋਰਟੇਸ਼ਨ ਦੇ ਸਕੱਤਰ ਪੀਟ ਬਿਊਟੀਜੇਜ ਉਹਨਾਂ ਨੂੰ ਕਿਹਾ ਆ ਵੀ ਤੁਸੀਂ ਲੇਬਰ ਲੀਡਰ ਤੇ ਮੈਨੇਜਮੈਂਟ ਦੇ ਦੌਰਾਨ ਉਹਨਾਂ ਦੇ ਨਾਲ ਜਿਹੜੇ ਉਹ ਟੱਚ ਦੇ ਵਿੱਚ ਰਹੋ, ਗੱਲਬਾਤ ਦੇ ਵਿੱਚ ਰਹੋ, ਤਾਂ ਜੋ ਇਹ ਜਿਹੜਾ ਡਿਸਪਿਊਟ ਵੱਧ ਰਿਹਾ ਆ ਉਸ ਨੂੰ ਹੱਲ ਕਰਨ ਵੱਲ ਵੱਧ ਸਕੀਏ। ਜੀ ਬਿਲਕੁਲ, ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਆ ਵੀ ਜੇ ਰੇਲ ਸ਼ਟਡਾਊਨ ਹੋ ਗਈ ਇਹਦੇ ਨਾਲ ਸਾਡੀ ਇਕਨੋਮੀ ਡਿਵਾਸਟੇਟ ਹੋ ਜਾਊਗੀ, ਬਹੁਤ ਬੁਰੀ ਤਰ੍ਹਾਂ ਇਹਦਾ ਅਸਰ ਪਊਗਾ। ਬਹੁਤ ਸਾਰੀਆਂ ਇੰਡਸਟਰੀਜ਼ USA ਦੇ ਵਿੱਚ ਆ ਉਹ ਸ਼ਟਡਾਊਨ ਹੋ ਜਾਊਗੀਆਂ। ਸੋ ਇਹ ਦੇਖਦੇ ਆ ਵੀ ਹੁਣ ਇਹਦਾ ਕਿੰਨਾ ਕੁ ਅਸਰ ਹੁੰਦਾ ਹੈਗਾ। ਅਗਲੇ ਖਬਰ ਵੱਲ ਚਲੀਏ ਤੇ ਇਹ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਇੱਕ ਐਕਸ ਕੌਪ ਸੀ, ਉਸਨੇ ਸ਼ੂਟ ਆਊਟ ਕੀਤੀ ਕੈਟ ਫਿਸ਼ਿੰਗ ਟੀਨ ਗਰਲ, ਤੇ ਉਹਦੀ ਜਿਹੜੀ ਆ ਜੋ ਫੈਮਿਲੀ ਨੂੰ ਮਾਰ ਦਿੱਤਾ ਗਿਆ ਸੀ। ਆਸਟਨ ਲੀ ਐਡਵਰਡ 28 ਸਾਲਾਂ ਆਪਣੀ ਫੈਮਿਲੀ ਦੇ ਘਰ ਨੂੰ ਅੱਗ ਲਾਉਣ ਵਾਲਾ ਸੀਗਾ ਰਿਵਰਸਾਈਡ ਕੈਲੀਫੋਰਨੀਆ 'ਚ, ਤੇ ਉਹ ਤੋਂ ਬਾਅਦ ਜੋ ਪੁਲਿਸ ਵਾਲੇ ਉਸਨੂੰ ਲੱਭ ਵੀ ਰਹੇ ਸੀ, ਪਿੱਛਾ ਵੀ ਕਰ ਰਹੇ ਸੀ। ਇਹ ਕਹਿੰਦੇ ਵੀ ਨਾਰਥ ਚੈਸਟਫੀਲਡ ਵਰਜੀਨੀਆ ਦੇ ਵਿੱਚ ਰਹਿੰਦਾ ਸੀ, ਤੇ ਇਸ ਲੜਕੀ ਨੂੰ ਆਨਲਾਈਨ ਵੀ ਮਿਲਿਆ ਸੀਗਾ। ਤੇ ਉਹ ਤੋਂ ਬਾਅਦ ਘਰ ਦੇ ਵਿੱਚ 3 ਫੈਮਿਲੀ ਦੇ ਮੈਂਬਰਸ ਆ ਜੋ ਉਹਨਾਂ ਦੀਆਂ ਬੋਡੀਜ਼ ਵੀ ਲੱਭੀਆਂ ਹੈਗੀਆਂ ਆ। ਮਾਰਕ ਵਿੰਨੇ 71 ਸਾਲਾਂ ਦਾ, ਉਹਦੀ ਵਾਈਫ ਸ਼ੈਰੀ ਵਿੰਨੇ 65 ਦੀ, ਤੇ ਜੋ
ਲੇਡੀ ਸੀਗੀ, ਉਹਦੀ ਮਦਰ 38 ਸਾਲਾਂ ਦੀ। ਜੀ, ਜੀ ਬਿਲਕੁਲ। ਸੋ ਰਿਵਰਸਾਈਡ ਦੇ ਵਿੱਚ ਜਿਹੜੇ ਮਰਡਰਸ ਹੋਏ ਆ, ਵਰਜੀਨੀਆ ਦਾ ਜਿਹੜਾ ਬੰਦਾ ਆ ਉਸ ਦੇ ਉੱਤੇ ਇਹ ਦੋਸ਼ ਆ ਉਹ ਹੁਣ ਲੱਗ ਰਹੇ ਆ ਕੈਟ ਫਿਸ਼ਿੰਗ ਦੇ ਤੇ ਪਰਿਵਾਰ ਨੂੰ ਜਿਹੜੇ ਉਸ ਦੇ ਵਿੱਚ ਮਾਰਨ ਦੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਮਰਸਡ ਕਾਊਂਟੀ ਦੇ ਵਿੱਚ 2 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੇ ਖਿਲਾਫ ਆਊਟਸਟੈਂਡਿੰਗ ਵਾਰੰਟ ਵੀ ਸੀਗੇ। ਮਰਸਡ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ ਆ, ਕਹਿੰਦੇ ਵੀ ਇੱਕ ਸ਼ੈਰਿਫ ਡੈਪਟੀ ਨੇ ਇੱਕ ਵਹੀਕਲ ਜਿਹੜਾ ਉਹ ਦੇਖਿਆ ਜਿਸ ਦੀਆਂ ਮਲਟੀਪਲ ਕੋਡ ਵਾਇਲੇਸ਼ਨ ਸੀਗੀਆਂ। 152 ਹਾਈਵੇ ਆ ਉਸ ਦੇ ਉੱਤੇ। ਬਾਅਦ ਦੇ ਵਿੱਚ ਜਦ ਉਸ ਦੀ ਜਾਂਚ ਹੋਰ ਕੀਤੀ ਗਈ ਤਾਂ ਜਿਹੜਾ ਪੈਸੰਜਰ ਉਸ ਵਹੀਕਲ ਦੇ ਵਿੱਚ ਸੀ 21 ਸਾਲਾ ਜੌਨੀ ਐਂਜਲ ਰੋਮੀਓ ਗੋਨਜ਼ਾਲੇਸ, ਉਸ ਦੇ ਹੋਰ ਕਾਊਂਟੀ ਦੇ ਵਿੱਚ ਵਾਰੰਟ ਵੀ ਸੀਗੇ। ਕੰਸੀਲਡ ਲੋਡਡ ਫਾਇਰ ਆਰਮ ਜਿਹੜਾ ਆ ਉਹ ਵੀ ਉਸ ਦੇ ਵਿੱਚ ਜਿਹੜਾ ਉਹ ਲੱਭਾ ਤੇ ਇੱਕ ਫਾਇਰ ਆਰਮ ਟਰੱਕ ਦੇ ਵਿੱਚ ਵੀ ਉਹਨਾਂ ਨੇ ਬਰਾਮਦ ਕੀਤਾ ਸੀਗਾ। ਸੋ ਜੁਵੈਨਲ ਪੈਸੰਜਰ ਜਿਹੜਾ ਸੀਗਾ ਉਸ ਦੇ ਕੋਲੋਂ ਵੀ ਇਹ ਲੱਭਿਆ ਹੈ। ਸੋ ਇਸ ਮਾਮਲੇ ਵਿੱਚ ਜਿਹੜੇ 2 ਅਡਲਟ ਆ ਹੁਣ ਉਹਨਾਂ ਨੂੰ ਕਸਟਡੀ ਦੇ ਵਿੱਚ ਲੈ ਲਿਆ ਗਿਆ ਤੇ ਜਿਹੜਾ ਜੁਵੈਨਾਈਲ ਆ ਉਸ ਨੂੰ ਵੈਪਨ ਚਾਰजेस ਦੇ ਵਿੱਚ ਜਿਹੜਾ ਅਰੈਸਟ ਆ ਉਹ ਕੀਤਾ ਗਿਆ ਹੈਗਾ ਆ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਹੋਮ ਪ੍ਰਾਈਸਸ ਦੇ ਵਿੱਚ ਕਲੈਪਸ ਆਉਣ ਵਾਲਾ ਆ। ਇਹ ਜੋ ਐਕਸਪਰਟਸ ਆ ਉਹ ਕਹਿ ਰਹੇ ਹੈਗੇ ਆ। S&P CoreLogic ਕੇਸ ਸ਼ਿਲਰ ਜੋ 20 ਸਿਟੀ ਹੋਮ ਪ੍ਰਾਈਸ ਇੰਡੈਕਸ ਆ ਉਹ ਇਸ ਟਾਈਮ ਲੋਐਸਟ ਲੈਵਲ ਦੇ ਉੱਤੇ ਹੈਗਾ। ਪਿਛਲੇ 9 ਮਹੀਨਿਆਂ ਦੇ ਵਿੱਚ ਘਰਾਂ ਦੀਆਂ ਸੇਲ ਹਰ ਮਹੀਨੇ ਲਗਾਤਾਰ ਘਟਦੀਆਂ ਗਈਆਂ ਹੈਗੀਆਂ ਆ। ਸਪਲਾਈ ਜਿਹੜੀ ਸਿੰਗਲ ਫੈਮਿਲੀ ਹੋਮਸ ਦੀ ਆ ਉਹ ਵੱਧ ਰਹੀ ਹੈਗੀ ਆ। ਮਾਰਗੇਜ ਰੇਟਸ ਇਸ ਟਾਈਮ 7% ਦੇ ਕਰੀਬ ਹੈਗੇ ਆ ਤੇ ਇੱਕ ਪੈਂਥੀਓਨ ਜੋ ਹੈਗੀ ਆ ਮੈਕਰੋ ਇਕਨੋਮਿਕਸ ਦੇ ਇਕੋਨੋਮਿਸਟ ਕੀਰਨ ਕਲੈਂਸੀ, ਉਹਨਾਂ ਨੇ ਕਿਹਾ ਹੈ ਵੀ ਪ੍ਰਾਈਸਸ ਦੇ ਵਿੱਚ ਕਲੈਪਸ ਇਹ ਆ ਰਿਹਾ ਹੈ, ਸਾਹਮਣੇ ਦਿਸ ਰਿਹਾ ਹੈਗਾ। ਪਿਛਲੇ ਕਈ ਮਹੀਨਿਆਂ 'ਚ ਕਈ ਇਕੋਨੋਮਿਸਟ ਹਜੇ ਇਹਦੇ ਬਾਰੇ ਚੁੱਪ ਸੀ, ਪਰ ਅਲਟੀਮੇਟਲੀ ਕਹਿੰਦੇ ਉਹਨਾਂ ਨੇ ਇਹ ਕਿਹਾ ਵੀ 20% ਜਿਹੜਾ ਜੂਨ ਮਹੀਨੇ ਦਾ ਪੀਕ ਸੀ ਉਹ ਤੋਂ ਥੱਲੇ ਜਾ ਸਕਦਾ ਹੈ। ਗੋਲਡਮਨ ਸ਼ੈਕ ਨੇ ਵੀ ਜੋ ਆਊਟਲੁੱਕ ਆ ਹੋਮ ਪ੍ਰਾਈਸਸ ਦੀ ਪਹਿਲਾਂ ਫਲੈਟ ਦੱਸਿਆ ਸੀ, ਹੁਣ ਉਹਨਾਂ ਨੇ ਇਹ ਕਿਹਾ ਵੀ 4% ਅਗਲੇ ਸਾਲ ਡਾਊਨ ਹੋਊਗੀ। ਜੀ ਜੀ, ਕਹਿੰਦੇ ਵੀ ਅੱਧੀ ਕੈਲੀਫੋਰਨੀਆ ਨੂੰ ਉਸ ਤੇ ਜਿਹੜੇ ਇਨਫਲੇਸ਼ਨ ਰਿਲੀਫ ਪੇਮੈਂਟਸ ਆ ਇਸ਼ੂ ਕਰ ਦਿੱਤੇ ਗਏ ਆ। ਜਿਹੜਾ ਫਰੈਂਚਾਈਜ਼ੀ ਟੈਕਸ ਬੋਰਡ ਆ ਉਸ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈਗੀ ਆ। 6.7 ਮਿਲੀਅਨ ਲੋਕਾਂ ਨੂੰ ਆਲਰੇਡੀ ਡਾਇਰੈਕਟ ਡਿਪੋਜ਼ਿਟ ਹੋ ਚੁੱਕੇ ਨੇ ਤੇ 2.5 ਮਿਲੀਅਨ ਲੋਕਾਂ ਨੂੰ ਡੈਬਿਟ ਕਾਰਡਸ ਜਿਹੜੇ ਆਲਰੇਡੀ ਸੈਂਡ ਆਊਟ ਕਰ ਦਿੱਤੇ ਗਏ ਨੇ। 200 ਤੋਂ $1050 ਤੱਕ ਦੇ ਜਿਹੜੇ ਇਨਫਲੇਸ਼ਨ ਰਿਲੀਫ ਪੇਮੈਂਟਸ ਆ ਉਹ ਦਿੱਤੀਆਂ ਗਈਆਂ ਆ ਤੇ ਕਹਿੰਦੇ ਐਵਰੇਜ ਪੇਮੈਂਟ ਸੋ ਫਾਰ $544 ਦੀ ਜਿਹੜੀ ਉਹ ਬਣਦੀ ਆ। ਸੋ ਹੁਣ ਕਹਿੰਦੇ ਆ ਵੀ ਅੱਧੀ ਕੈਲੀਫੋਰਨੀਆ ਜਿਹੜੀ ਅਜੇ ਬਚੀ ਆ ਤੇ ਆਉਂਦੀ ਜਨਵਰੀ ਮਹੀਨੇ ਤੱਕ ਅਗਲੇ ਸਾਲ ਦੀ ਉਦੋਂ ਤੱਕ ਇਹਨਾਂ ਨੂੰ ਜਿਹੜੀਆਂ ਪੇਮੈਂਟਸ ਆ ਉਹ ਘੱਲ ਦਿੱਤੀਆਂ ਜਾਣਗੀਆਂ। ਕਹਿੰਦੇ ਵੀ ਹੁਣ ਜਿਹੜੇ ਪੇਮੈਂਟ ਸਕੈਜੂਲ ਦੇ ਹਿਸਾਬ ਦੇ ਨਾਲ ਜਿਨ੍ਹਾਂ ਲੋਕਾਂ ਨੂੰ ਗੋਲਡਨ ਸਟੇਟ ਸਟਿਮੂਲਸ 2021 ਦੇ ਵਿੱਚ ਮਿਲਿਆ ਤੇ ਲਾਸਟ ਨੇਮ ਜਿਨ੍ਹਾਂ ਦਾ N ਦੇ ਨਾਲ ਸਟਾਰਟ ਹੁੰਦਾ N ਤੋਂ Z ਤੱਕ ਉਹਨਾਂ ਨੂੰ, ਤੇ ਜਿਨ੍ਹਾਂ ਨੂੰ ਇਹ ਜਿਹੜੇ ਸਟਿਮੂਲਸ ਪੇਮੈਂਟਸ ਜਿਹੜੀਆਂ ਨਹੀਂ ਸੀ ਮਿਲੀਆਂ ਉਹਨਾਂ ਦੇ ਸਾਰੇ ਲਾਸਟ ਨੇਮ ਵਾਲੇ, ਤੇ ਜਿਨ੍ਹਾਂ ਨੂੰ ਡਾਇਰੈਕਟ ਡਿਪੋਜ਼ਿਟ ਮਿਲਣਾ ਸੀ ਪਰ ਉਹਨਾਂ ਨੇ ਬੈਂਕ ਇਨਫੋਰਮੇਸ਼ਨ ਚੇਂਜ ਕਰ ਦਿੱਤੀ ਆ, ਉਹਨਾਂ ਨੂੰ ਜਿਹੜੀਆਂ ਹੁਣ ਇਹ ਪੇਮੈਂਟਸ ਜਿਹੜੀਆਂ ਰਹਿ ਗਈਆਂ ਆ ਉਹ ਮਿਲਣਗੀਆਂ। ਅਪਰੋਕਸੀਮੇਟਲੀ 9.3 ਮਿਲੀਅਨ ਪੇਮੈਂਟਸ ਹੋ ਚੁੱਕੀਆਂ ਆ ਤੇ ਕੁੱਲ 17.3 ਮਿਲੀਅਨ ਕੈਲੀਫੋਰਨੀਅਨਸ ਇਸ ਦੇ ਅੰਡਰ ਆਉਂਦੇ ਸੀ। ਅਗਲੀ ਖਬਰ ਵਿੱਚ ਅੱਜ ਲੋਨ ਮਸਕ ਨੇ ਇਹ ਕਿਹਾ ਵੀ ਐਪਲ ਕੰਪਨੀ ਨੇ ਉਹਨਾਂ ਨੂੰ ਥ੍ਰੈਟ ਕੀਤਾ ਆ ਵੀ ਟਵਿੱਟਰ ਨੂੰ ਐਪ ਦੇ ਸਟੋਰ ਤੋਂ ਰਿਮੂਵ ਕੀਤਾ ਜਾ ਸਕਦਾ ਹੈਗਾ ਆ। ਇਹ ਉਹਨਾਂ ਨੇ ਅੱਜ ਸਵੇਰੇ ਕਾਫੀ ਟਵੀਟਸ ਛੱਡੀਆਂ ਇਲੋਨ ਮਸਕ ਨੇ। ਬਿਲੀਅਨਰ CEO ਟਵਿੱਟਰ ਦੇ ਤੇ ਟੈਸਲਾ ਦੇ, ਉਹਨਾਂ ਨੇ ਇਹ ਕਿਹਾ ਕਿ ਐਪਲ ਉਹਨਾਂ ਨੂੰ ਪ੍ਰੈਸ਼ਰ ਕਰ ਰਿਹਾ ਆ ਕੰਟੈਂਟ ਮੋਡਰੇਸ਼ਨ ਡਿਮਾਂਡਸ ਦੇ ਉੱਤੇ। ਇਹ ਹਜੇ ਤੱਕ ਅਨਕਨਫਰਮਡ ਆ ਐਪਲ ਵੱਲੋਂ ਵੀ ਉਹ ਇਦਾਂ ਦਾ ਜਿਹੜਾ ਸਟੈਪ ਲੈਣ ਜਾ ਰਹੇ ਆ ਕਿ ਨਹੀਂ, ਪਰ ਪਹਿਲਾਂ ਐਪਲ ਨੇ ਕੁਝ ਕੀਤਾ ਹੈਗਾ। ਐਪਲ ਨੇ ਕੁਝ ਐਪਸ ਜਿੱਦਾਂ ਗੈਬ ਤੇ ਪਾਰਲਰ ਆ ਉਹਨਾਂ ਨੂੰ ਰਿਮੂਵ ਵੀ ਕੀਤਾ ਸੀ। ਪਾਰਲਰ ਬਹੁਤ ਪਪੂਲਰ ਹੈ US ਕੰਜ਼ਰਵੇਟਿਵਸ ਦੇ ਵਿੱਚ ਤੇ ਇਸ ਨੂੰ 2021 ਚ ਫਿਰ ਰੀਸਟੋਰ ਕੀਤਾ ਗਿਆ ਸੀ ਜਦੋਂ ਉਹਨਾਂ ਨੇ ਆਪਣੀ ਐਪ ਅਪਡੇਟ ਕੀਤੀ ਕੰਟੈਂਟ ਤੇ ਮੋਡਰੇਸ਼ਨ ਪ੍ਰੈਕਟਿਸ ਦੇ ਮਾਮਲੇ ਦੇ ਵਿੱਚ। ਕਹਿੰਦੇ ਵੀ ਐਪਲ ਨੇ ਕਾਫੀ ਜ਼ਿਆਦਾ ਐਡਵਰਟਾਈਜ਼ਮੈਂਟ ਆ ਟਵਿੱਟਰ ਦੇ ਉੱਤੇ ਕਰਨੀ ਉਹ ਸਟਾਪ ਕਰ ਦਿੱਤੀ ਹੈਗੀ ਆ।
ਇਸ ਸਬੰਧ ਦੇ ਵਿੱਚ ਐਲੋਨ ਮਸਕ ਇਹ ਕਹਿੰਦੇ ਆ ਵੀ ਐਪਲ ਫ੍ਰੀ ਸਪੀਚ ਨੂੰ ਅਮਰੀਕਾ ਦੇ ਵਿੱਚ ਨਫ਼ਰਤ ਕਰਦੇ ਆ। $44 ਬਿਲੀਅਨ ਲਾ ਕੇ ਐਪਲ ਦੇ ਸੀਈਓ ਨੇ ਕੰਪਨੀ ਖਰੀਦੀ ਹੈਗੀ ਹੈ। ਇਹ ਸੇਮ ਲਾਈਨ ਉਸਨੇ ਐਪਲ ਦੇ ਸੀਈਓ ਟਿਮ ਕੁੱਕ ਨੂੰ ਵੀ ਉਹਨਾਂ ਦੇ ਟਵਿੱਟਰ ਅਕਾਊਂਟ ਦੇ ਉੱਤੇ ਸ਼ੇਅਰ ਕੀਤੀ ਹੈਗੀ ਆ ਵੀ ਵਾਟਸ ਗੋਇੰਗ ਔਨ ਹੇਅਰ। ਸੋ ਇਹ ਹਜੇ ਤੱਕ ਕਲੀਅਰ ਨਹੀਂ ਕਿ ਕਿੰਨਾ ਕੁ ਕਿੱਥੇ ਕੁ ਤੱਕ ਇਹ ਮਾਮਲਾ ਪਹੁੰਚਿਆ ਆ ਵੀ ਇਸ ਨੂੰ ਰਿਮੂਵ ਕੀਤਾ ਜਾ ਸਕਦਾ ਕਿ ਨਹੀਂ। ਪਰ ਜੇ ਐਡਵਰਟਾਈਜ਼ਮੈਂਟ ਤੇ ਦੇਖਿਆ ਜਾਵੇ, ਕਹਿੰਦੇ ਪਈ ਟਵਿੱਟਰ ਦੀ ਐਡਸ ਦੇ ਉੱਤੇ $1,31,000 ਨਵੰਬਰ 10 ਤੋਂ ਨਵੰਬਰ 16 ਤੱਕ ਖਰਚ ਕੀਤਾ ਗਿਆ ਸੀ, ਜੋ ਕਿ ਜੇ ਸੇਮ ਵੀਕ ਦਾ ਅਕਤੂਬਰ ਮਹੀਨੇ ਦੇਖਿਆ ਜਾਵੇ 2,20,800 ਸੀ। ਸੋ ਕਾਫੀ ਜ਼ਿਆਦਾ ਐਡਵਰਟਾਈਜ਼ਮੈਂਟ ਟਵਿੱਟਰ ਦੇ ਉੱਤੇ ਘਟਾ ਦਿੱਤੀ ਗਈ ਹੈ ਜੀ। ਇਹ ਇਹਨਾਂ ਨੇ ਦਾਅਵਾ ਕੀਤਾ ਹੈ, ਐਪਲ ਨੇ ਇਸ ਚੀਜ਼ ਦੀ ਕੋਈ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਵੀ ਇਹਨਾਂ ਨੇ ਐਪ ਸਟੋਰ ਤੋਂ ਇਹਨਾਂ ਨੂੰ ਹਟਾਉਣ ਦੀ ਟਵਿੱਟਰ ਦੀ ਜਿਹੜੀ ਉਹ ਗੱਲ ਆਖੀ ਆ। ਤੇ ਐਪਲ ਕਹਿੰਦੇ ਆ ਵੀ 30% ਟੈਕਸ ਵੀ ਲਾਉਂਦਾ ਆ ਜਿਹੜਾ ਵੀ ਕੋਈ ਐਪ ਸਟੋਰ ਦੇ ਥਰੂ ਕੁਝ ਵੀ ਬਾਏ ਜਿਹੜਾ ਉਹ ਕਰਦਾ ਆ। ਇਹ ਪ੍ਰੈਕਟਿਸ ਦੇ ਬਾਰੇ ਤਕਰੀਬਨ ਕਾਫੀ ਲੋਕਾਂ ਨੂੰ ਜਿਹੜਾ ਉਹ ਪਤਾ ਵੀ ਸੀਗਾ। ਕਈ ਹੋਰ ਕੰਪਨੀਆਂ ਦੇ ਵੀ ਐਪਲ ਦੇ ਨਾਲ ਇਸੇ ਚੀਜ਼ ਉੱਤੇ ਸਿੰਘ ਜਿਹੜੇ ਉਹ ਪਹਿਲਾਂ ਫਸਦੇ ਰਹੇ ਹੈਗੇ ਆ। ਸੋ ਮਸਕ ਨੇ ਜਿਹੜਾ ਹੁਣ ਦਾਅਵਾ ਕੀਤਾ ਹੈ ਐਪਲ ਦੇ ਵੱਲੋਂ, ਹਰ ਇੱਕ ਜਣਾ ਇੰਤਜ਼ਾਰ ਕਰ ਰਿਹਾ ਵੀ ਕੋਈ ਟਿੱਪਣੀ ਜਿਹੜੀ ਉਹ ਆਵੇ। ਤੇ ਪਰ ਕਹਿੰਦੇ ਆ ਉਹਨੇ ਮੀਮ ਵੀ ਇੱਕ ਜਿਹੜੀ ਉਹ ਪਾਈ ਵੀ ਹੀ ਇਜ਼ ਰੈਡੀ ਟੂ ਗੋ ਟੂ ਵਾਰ ਵਿਦ ਐਪਲ, ਵੀ ਉਸ ਦੇ ਨਾਲ ਹੁਣ ਲੱਗਦਾ ਵੀ ਪੂਰੀ ਤਰ੍ਹਾਂ ਆਪਣੇ ਸਿੰਘ ਇਹ ਫਸਾਉਣ ਜਾ ਰਿਹਾ ਆ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵੈਦਰ ਦੇ ਵਿੱਚ, ਮੌਸਮ ਦੇ ਵਿੱਚ ਥੋੜੀ ਤਬਦੀਲੀ ਦੇਖਣ ਨੂੰ ਮਿਲੂਗੀ ਅਗਲੇ ਵੀਕ ਦੇ ਵਿੱਚ। ਕਹਿੰਦੇ ਇੱਕ ਐਟਮੋਸਫੇਰਿਕ ਰਿਵਰ ਜਿਸ ਦੇ ਨਾਲ ਕਾਫੀ ਭਾਰੀ ਬਰਫ਼ਬਾਰੀ ਤੇ ਮੀਂਹ ਜਿਹੜਾ ਹੈ ਵਾਸ਼ਿੰਗਟਨ ਤੋਂ ਲੈ ਕੇ ਨਦਰਨ ਕੈਲੀਫੋਰਨੀਆ ਤੱਕ ਸਾਰੇ ਪਾਸੇ ਉਹ ਦੇਖਣ ਨੂੰ ਮਿਲੇਗਾ। ਸੋ ਇਸ ਦੀ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਜ਼ਰੂਰਤ ਆ, ਲੋੜ ਆ ਵੀ ਭਾਰੀ ਮੀਂਹ ਤੇ ਭਾਰੀ ਬਰਫ਼ਬਾਰੀ ਜਿਹੜੀ ਆ ਉਹ ਪਵੇ। ਭਾਰੀ ਬਰਫ਼ਬਾਰੀ ਦੀ ਜਿਹੜੀ ਉਹ ਜ਼ਿਆਦਾ ਦਰਕਾਰ ਜਿਹੜੀ ਉਹ ਰਹਿੰਦੀ ਆ ਵੀ ਸਿਆਰਾ ਨਵਾਡਾਸ ਜਿਹੜੀਆਂ ਆ ਉਹ ਚੋਟੀਆਂ ਭਰੀਆਂ ਰਹਿਣ ਬਰਫ਼ ਦੇ ਨਾਲ। ਆਲਦੋ ਇਹ ਨਦਰਨ ਕੈਲੀਫੋਰਨੀਆ ਤੱਕ ਮੋਸਟਲੀ ਸੀਮਤ ਜਿਹੜਾ ਉਹ ਰਹਿਣ ਦੀਆਂ ਕਿਆਸ ਰਹੀਆਂ ਨੇ। ਤੇ ਇੱਧਰ ਜਿਹੜੇ ਸਦਰਨ ਕੈਲੀਫੋਰਨੀਆ 'ਚ ਬੈਠੇ ਆ ਅਸੀਂ, ਸੈਂਟਰਲ ਵੈਲੀ 'ਚ ਜਾਂ ਇਸ ਤੋਂ ਹੇਠਾਂ ਹੋਰ, ਤੇ ਇਹ ਜ਼ਰੂਰ ਉਮੀਦ ਕਰਦੇ ਆ ਵੀ ਚਲੋ ਥੋੜਾ ਬਹੁਤਾ ਮੀਂਹ ਇੱਧਰ ਵੀ ਜਿਹੜਾ ਉਹ ਪੈ ਜਾਵੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਲ ਥਲ ਵੀ ਜਿਹੜੀ ਉਹ ਹੋਊਗੀ, ਚੰਗੇ ਮੀਂਹ ਵੀ ਜਿਹੜੇ ਉਹ ਪੈਣਗੇ ਤੇ ਠੰਡ ਤੇ ਆਟੋਮੈਟਿਕਲੀ ਉਹਦੇ ਨਾਲ ਵਧਣ ਦੀ ਸੰਭਾਵਨਾ ਹੈ। ਜੀ, ਜੇ ਪਾਣੀ ਦੀ, ਮੀਂਹ ਦੀ ਤੇ ਡਰਾਊਟ ਦੀ ਗੱਲ ਕਰਦੇ ਜਾਈਏ, ਯੂਐਸ ਦੀ ਗਵਰਨਮੈਂਟ ਨੇ ਵਾਰਨਿੰਗ ਦਿੱਤੀ ਆ ਕੈਲੀਫੋਰਨੀਆ ਦੇ ਕੁਝ ਸ਼ਹਿਰਾਂ ਨੂੰ ਵੀ ਜਿਹੜਾ ਪਾਣੀ ਆ ਹੁਣ ਤੁਹਾਨੂੰ ਇਹ ਸੇਵ ਕਰਨਾ ਪਊਗਾ, ਨਹੀਂ ਤਾਂ ਅਸੀਂ ਕੱਟ ਕਰ ਦਾਂਗੇ। ਯੂਐਸ ਬਿਊਰੋ ਆਫ ਰਿਕਲੇਮੇਸ਼ਨ ਨੇ ਕਿਹਾ ਵੀ ਵਾਟਰ ਸਟੋਰੇਜ ਨੀਅਰ ਹਿਸਟੋਰਿਕ ਲੋ ਆ, ਬਹੁਤ ਹੀ ਘੱਟ ਹੈਗਾ ਜੇ ਹਿਸਟਰੀ ਦੇ ਹਿਸਾਬ ਨਾਲ ਦੇਖਿਆ ਜਾਵੇ ਜੋ ਰਿਜ਼ਰਵਾਇਰਸ ਦੇ ਵਿੱਚ ਰੱਖਿਆ ਜਾਂਦਾ ਹੈਗਾ। ਸੈਂਟਰਲ ਵੈਲੀ ਨੂੰ ਬ੍ਰੈਡ ਬਾਸਕਟ ਕਿਹਾ ਜਾਂਦਾ ਹੈਗਾ ਆ। ਇਸੇ ਤਰ੍ਹਾਂ ਸੈਂਟਰਲ ਵੈਲੀ, ਸੈਕਰਾਮੈਂਟੋ ਤੇ ਸੈਨ ਫਰਾਂਸਿਸਕੋ ਏਰੀਆ ਨੂੰ। ਸ਼ਾਸਤਾ ਰਿਵਰ ਜੋ ਸਟੇਟ ਦਾ ਸਭ ਤੋਂ ਵੱਡਾ ਜੋ ਰਿਜ਼ਰਵਾਇਰ ਹੈਗਾ ਆ, ਸ਼ਾਸਤਾ ਰਿਜ਼ਰਵਾਇਰ ਸੌਰੀ, ਤੇ ਇਹ ਕਹਿੰਦੇ ਆ ਵੀ ਸਿਰਫ 31% ਕਪੈਸਿਟੀ ਤੇ ਆ ਇਸ ਟਾਈਮ ਦੇ ਉੱਤੇ ਜੀ। ਤੇ ਅਕਤੂਬਰ ਮਹੀਨੇ 'ਚ ਮੀਂਹ ਪੈਂਦਾ ਹੁੰਦਾ ਪਰ ਇਸ ਵਾਰੀ ਮਾੜਾ ਜਿਹਾ ਪਿਆ, ਕੋਈ ਖਾਸ ਪਿਆ ਨਹੀਂ ਹੈਗਾ। ਸੋ ਆਉਣ ਵਾਲੇ ਦਿਨਾਂ 'ਚ ਕਾਫੀ ਵੱਡੇ ਕੱਟ ਜਿਹੜੇ ਆ ਪਾਣੀ ਦੇ ਉਹ ਲੱਗ ਸਕਦੇ ਆ। ਲੋਕਾਂ ਨੂੰ ਮਜਬੂਰ ਕੀਤਾ ਜਾ ਸਕਦਾ ਆ ਵੀ ਉਹ ਆਪਣੇ ਜਿਹੜੇ ਯਾਰਡਸ ਆ ਉਹਨਾਂ ਨੂੰ ਪਾਣੀ ਨਾ ਦੇਣ। ਜੀ ਬਿਲਕੁਲ। ਹਵਾਈ ਦਾ ਜਿਹੜਾ ਮੋਨਾ ਲੋਆ ਸੀਗਾ ਵੋਲਕੈਨੋ, ਐਕਟਿਵ ਵੋਲਕੈਨੋ, ਉਹ ਫਟਣਾ ਸ਼ੁਰੂ ਹੋਇਆ ਆ। ਸੋ ਕਾਫੀ ਜ਼ਿਆਦਾ ਧੂੰਆਂ, ਐਸ਼ ਜਿਹੜੀ ਉਸ ਦੇ ਵਿੱਚੋਂ ਡਿੱਗ ਰਹੀ ਹੈ ਤੇ ਲਾਵਾ ਫਲੋ ਵੀ ਜਿਹੜਾ ਆ ਉਹ ਦੇਖਿਆ ਜਾ ਰਿਹਾ ਹੈਗਾ ਆ। ਸੋ ਜਿੱਦਾਂ ਆਪਾਂ ਸਵੇਰੇ ਵੀ ਦੱਸਦੇ ਸੀ, 1/4 ਇੰਚ ਤੱਕ ਜਿਹੜੀ ਸਵਾਹ ਆ ਉਹ ਡਿੱਗ ਸਕਦੀ ਆ ਤੇ ਲੋਕਾਂ ਨੂੰ ਉਹਨਾਂ ਨੇ ਅੰਦਰ ਰਹਿਣ ਨੂੰ ਆਖਿਆ ਆ। ਤੇ ਇਹ ਲਾਵਾ ਦਾ ਫਲੋ ਸਮੁੰਦਰ ਦੇ ਵਿੱਚ ਜਾਂਦਾ ਹੋਇਆ ਵੀ ਨਜ਼ਰ ਆ ਰਿਹਾ ਹੈਗਾ ਆ। ਸੋ ਕਈ ਜਿਹੜੀਆਂ ਫਲਾਈਟਸ ਤੇ ਉਹਨਾਂ ਦੀ ਜਿਹੜੀ ਕਹਿੰਦੇ ਵੀ ਕੰਮਕਾਜ ਆ ਹੁਣ ਉੱਥੇ ਰੁਕਿਆ ਪਿਆ ਹੈ। ਵੋਲਕੈਨਿਕ ਐਕਟੀਵਿਟੀ ਨੂੰ ਦੇਖਦੇ ਹੋਏ ਸਾਊਥ ਵੈਸਟ ਏਅਰਲਾਈਨਸ ਕਹਿੰਦੇ ਆ ਵੀ ਉਹਨਾਂ ਨੇ ਉੱਥੇ ਆਪਰੇਟ ਕਰਨਾ ਹਾਲ ਦੀ ਘੜੀ ਜਿਹੜਾ ਉਹ ਬੰਦ ਕਰ ਦਿੱਤਾ ਹੈਗਾ ਆ। ਉੱਦਾਂ ਕੋਈ ਵੀ ਵੈਕੂਏਸ਼ਨ ਆਰਡਰ ਜਿਹੜੇ ਆ ਉਹ ਜਾਰੀ ਨਹੀਂ ਕੀਤੇ ਹੈਗੇ, ਪਰ ਆਮ ਜੀਵਨ ਜਿਹੜਾ ਇਸ ਦੇ ਨਾਲ ਜ਼ਰੂਰ ਅਸਤ ਵਿਅਸਤ ਹੋਇਆ ਹੈ। ਬੇ ਏਰੀਆ ਤੋਂ ਖਬਰ ਇਹ ਆ ਰਹੀ ਆ ਵੀ ਇਹ ਬੇ ਏਰੀਆ ਕੈਲੀਫੋਰਨੀਆ ਦਾ ਜੋ ਇੱਥੇ ਦਾ ਏਅਰ ਡਿਸਟ੍ਰਿਕਟ ਹੈਗਾ ਆ, ਉਹਨਾਂ ਨੇ ਇਹ ਕਿਹਾ ਆ ਵੀ ਕੋਈ ਵੀ
ਜੋ ਲੋਕ ਬੇਰੀਏ 'ਚ ਰਹਿੰਦੇ ਆ ਉਹਨਾਂ ਦੇ ਕੋਲ 1998 ਜਾਂ ਇਸ ਤੋਂ ਪੁਰਾਣੀਆਂ ਕਾਰਾਂ ਆ, ਉਹ ਉਹਨਾਂ ਨੂੰ ਦੇ ਸਕਦੇ ਆ, $1200 ਪ੍ਰਾਪਤ ਕਰ ਸਕਦੇ ਹੈਗੇ ਆ। 2 ਸ਼ਰਤਾਂ ਲਾਈਆਂ ਗਈਆਂ ਆ ਵੀ ਉਹ ਡਰਾਈਵੇਬਲ ਹੋਣੀਆਂ ਚਾਹੀਦੀਆਂ ਤੇ ਸਮੌਗ ਉਹਦੀ ਜਿਹੜੀ ਆ ਉਹ ਪਾਸ ਹੋਣੀ ਚਾਹੀਦੀ ਹੈਗੀ ਆ। ਟਰਾਂਸਪੋਰਟੇਸ਼ਨ ਕਰਕੇ ਬੇਰੀਏ ਦੇ ਵਿੱਚ ਜਿਹੜਾ ਇੰਨਾ ਰਸ਼ ਆ ਉਹਦੇ ਕਰਕੇ ਪੋਲੂਸ਼ਨ ਵੀ ਬਹੁਤ ਜ਼ਿਆਦਾ ਹੁੰਦਾ। ਹਰ ਸਾਲ ਕਹਿੰਦੇ ਵੀ 에ਅਰ ਡਿਸਟ੍ਰਿਕਟ ਨੇ ਦੱਸਿਆ 90,000 ਤੋਂ ਵੱਧ ਵਹੀਕਲਸ ਬਾਈਬੈਕ ਪ੍ਰੋਗਰਾਮ ਦੇ ਤਹਿਤ ਹਰ ਸਾਲ ਨਹੀਂ, ਜਦ ਤੋਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੁਣ ਤੱਕ 90,000 ਦੇ ਕਰੀਬ ਕਾਰਾਂ ਆ ਉਹ ਖਰੀਦ ਚੁੱਕੇ ਹੈਗੇ ਆ, ਜਿਹਦੇ ਨਾਲ 75 ਪਾਉਂਡ ਆਫ 에ਅਰ ਪੋਲੂਸ਼ਨ ਪਰ ਵਹੀਕਲ ਪਰ ਈਅਰ ਜੋ ਜਾਂਦੀ ਸੀ। ਜੀ ਫੈਂਟਨਲ ਐਲਏ ਦੀਆਂ ਸੜਕਾਂ ਤੇ ਕਹਿੰਦੇ ਆਮ ਹੀ ਜਿਹੜਾ ਉਹ ਦੇਖਿਆ ਜਾ ਰਿਹਾ ਹੈ, ਕਹਿੰਦੇ ਵੀ ਪਲੇਨਲੀ ਵਿਜ਼ੀਬਲ ਹੈਗਾ ਆ ਐਲਏ ਦੀਆਂ ਸੜਕਾਂ ਦੇ ਵਿੱਚ। ਐਲਏ ਦੀ ਇੱਕ ਡੋਨਟ ਸ਼ਾਪ ਦੇ ਪਿੱਛੇ ਜਿਹੜੀ ਐਲੀ ਆ ਉਸ ਦੇ ਵਿੱਚ ਕਹਿੰਦੇ ਵੀ ਤੁਸੀਂ ਫੈਂਟਨਲ ਦੇ ਨਾਲ ਹਾਈ ਹੋਏ ਲੋਕ ਤੇ ਉਸ ਦਾ ਸੇਵਨ ਕਰਦੇ ਹੋਏ ਆਮ ਦੇਖ ਸਕਦੇ ਆ। ਅਮਰੀਕਾ ਦੀਆਂ ਖਾਸ ਕਰਕੇ ਕੈਲੀਫੋਰਨੀਆ ਦੀਆਂ ਅਜਿਹੇ ਸ਼ਹਿਰਾਂ ਦੇ ਵਿੱਚ ਇਹ ਜਿਹੜੀ ਪ੍ਰੋਬਲਮ ਆ ਬਹੁਤ ਵੱਡੀ ਜਿਹੜੀ ਇਸ ਟਾਈਮ ਦੇਖੀ ਜਾ ਰਹੀ ਆ। ਐਲਏ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਹੋਮਲੈਸ ਪਾਪੂਲੇਸ਼ਨ ਉਹ ਐਕਸਪਲੋਡ ਹੋ ਚੁੱਕੀ ਆ। 2000 ਹੋਮਲੈਸ ਲੋਕ ਅਪ੍ਰੈਲ 2020 ਤੋਂ ਮਾਰਚ 2021 ਤੱਕ ਉਹ ਮਰ ਚੁੱਕੇ ਨੇ। ਐਲਏ ਕਾਉਂਟੀ ਡਿਪਾਰਟਮੈਂਟ ਆਫ ਪਬਲਿਕ ਹੈਲਥ ਜਿਹੜੀ ਆ ਇਸ ਨੂੰ ਦੱਸਦੀ ਆ। ਸਭ ਤੋਂ ਵੱਡਾ ਜਿਹੜਾ ਇਸ ਦੇ ਵਿੱਚ ਮੁੱਖ ਦੋਸ਼ੀ ਓਵਰਡੋਜ਼ ਦੱਸਿਆ ਜਾ ਰਿਹਾ, ਜਿਸ ਦੇ ਕਰਕੇ 700 ਤੋਂ ਵੱਧ ਲੋਕ ਮਰੇ ਆ। 56% ਇਨਕਰੀਜ਼ ਹੋਇਆ ਆ ਪਿਛਲੇ ਸਾਲ ਦੇ ਨਾਲੋਂ ਜਿਹੜੇ ਹੋਮਲੈਸ ਲੋਕਾਂ ਦੇ ਜਿਹੜੇ ਮਰਨ ਦੇ ਆંકੜਿਆਂ ਦੇ ਵਿੱਚ। ਕਹਿੰਦੇ ਵੀ ਉਹ ਇੱਕ ਹੋਮਲੈਸ ਬੰਦਾ ਗੁੱਡ ਵਾਈਬਸ ਓਨਲੀ ਵਾਲੀ ਟੀ-ਸ਼ਰਟ ਪਾ ਕੇ ਫੈਂਟਨਲ ਦੇ ਨਾਲ ਜਿਹੜਾ ਉਹ ਹਾਈ ਦੇਖਿਆ ਜਾ ਰਿਹਾ ਸੀਗਾ। ਸੋ ਇਹ ਸਥਿਤੀ ਕੱਲੀ ਐਲਏ ਦੀ ਨਹੀਂ, ਹੋਰ ਵੀ ਬਹੁਤ ਸਾਰੇ ਵੱਡੇ ਸ਼ਹਿਰ ਸੈਨ ਫਰਾਂਸਿਸਕੋ, ਸੈਨ ਹੋਜ਼ੇ ਤੇ ਹੋਰ ਕਈ ਸ਼ਹਿਰਾਂ ਦੇ ਵਿੱਚ ਵੀ ਇਹ ਸਮੱਸਿਆਵਾਂ ਜਿਹੜੀਆਂ ਇਸ ਟਾਈਮ ਦੇਖਣ ਨੂੰ ਮਿਲ ਰਹੀਆਂ ਤੇ ਲਗਾਤਾਰ ਵੱਧ ਰਹੀਆਂ ਨੇ। ਜੀ ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਤੇ ਨਵਾਡਾ ਦੇ ਬਾਰਡਰ ਦੇ ਉੱਤੇ ਜੋ ਹਾਈਵੇ I-15 ਆ, ਉੱਥੇ ਕਹਿੰਦੇ ਵੀ 18 ਮੀਲ ਦੇ ਸਟ੍ਰੈਚ ਦੇ ਉੱਤੇ ਬਹੁਤ ਜ਼ਿਆਦਾ ਥੈਂਕਸ ਗਿਵਿੰਗ ਦੇ ਵੀਕਐਂਡ ਦੇ ਦੌਰਾਨ ਜੋ ਟ੍ਰੈਫਿਕ ਰਿਹਾ ਤੇ ਜਿਹੜਾ 15 ਮਿੰਟ ਦਾ ਸਮਾਂ ਹੁੰਦਾ ਆ ਲੱਗਦਾ ਜਾਂ 18 ਮਿੰਟ ਦਾ ਇਸ ਨੂੰ ਪਾਸ ਕਰਦਾ, ਲੋਕਾਂ ਦੇ 2-2 ਘੰਟੇ ਉੱਥੇ ਜੋ ਲੱਗ ਗਏ। ਕਹਿੰਦੇ ਇੱਕ ਤਰ੍ਹਾਂ ਨਾਲ ਗ੍ਰਿਡ ਲੌਕ ਸੀਗਾ ਇਹ। ਇਸ ਤੋਂ ਬਿਨਾਂ ਏਅਰਪੋਰਟਸ ਵੀ, ਈਵਨ ਓਕਲੈਂਡ ਦਾ ਜੋ ਏਅਰਪੋਰਟ ਆ ਉੱਥੇ ਵੀ ਕਹਿੰਦੇ ਵੀ ਲਾਈਨਾਂ ਬਾਹਰ ਦੂਰ ਦੂਰ ਤੱਕ ਜੋ ਲੱਗੀਆਂ ਹੋਈਆਂ ਸੀਗੀਆਂ ਜਿੱਥੋਂ ਆਪਾਂ ਸਮਾਨ ਵਗੈਰਾ ਚੱਕਦੇ ਹੈਗੇ ਆ। I-15 ਪਿਛਲੇ ਸਾਲ ਵੀ ਸੇਮ ਪ੍ਰੋਬਲਮ ਹੋਈ ਸੀ ਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਤੇ ਨਵਾਡਾ ਦੇ ਗਵਰਨਰ ਸਟੀਵਨ ਸਿਸੋਲਕ ਨੇ ਪਲੈਜ ਕੀਤਾ ਸੀ ਕਿ ਅਸੀਂ ਫੰਡਿੰਗ ਦੇਵਾਂਗੇ ਇਸ ਪ੍ਰੋਜੈਕਟ ਨੂੰ ਚੌੜਾ ਕਰਨ ਦੇ ਲਈ। ਤੇ ਪਹਿਲੀ ਫੇਜ਼ ਉਹਦੀ ਜਿਹੜੀ ਫਿਨਿਸ਼ ਹੋ ਚੁੱਕੀ ਹੈ ਇਸ ਮਹੀਨੇ ਤੇ ਹੁਣ ਦੇਖਦੇ ਆ ਆਉਣ ਵਾਲੇ ਸਮੇਂ 'ਚ ਕਦੋਂ ਤੱਕ ਉਹ ਜੋ ਆ ਇਸ ਨੂੰ ਫਿਨਿਸ਼ ਕਰਦੇ। ਜੀ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਆ ਤੇ ਜੇ ਤੁਹਾਨੂੰ ਦੱਸ ਜਾਈਏ ਅੱਜ ਦੇ ਸਟਾਕ ਮਾਰਕੀਟਸ ਦਾ ਕੀ ਹਾਲ ਜਿਹੜਾ ਹੋ ਰਿਹਾ ਇਸ ਦੇ ਵਿੱਚ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਡਾਓ ਜੋਨ ਕਿਉਂਕਿ ਚਾਈਨਾ ਦੇ ਵਿੱਚ ਥੋੜੀ ਟੈਨਸ਼ਨ ਜਿਹੜੀ ਇਸ ਟਾਈਮ ਵਧੀ ਆ, ਪ੍ਰੋਟੈਸਟ ਵਗੈਰਾ, ਇਸ ਦਾ ਸਾਰੀਆਂ ਮਾਰਕੀਟਸ ਦੇ ਉੱਤੇ ਅਸਰ ਆ ਤੇ ਅੱਜ ਡਾਓ ਜੋਨ 498 ਪੁਆਇੰਟ ਘਟ ਕੇ 33,850 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 62 ਪੁਆਇੰਟ ਦੀ ਗਿਰਾਵਟ ਦਰਜ ਕੀਤੀ ਗਈ 3964 ਤੇ। ਨੈਸਡੈਕ 177 ਪੁਆਇੰਟ ਘਟ ਕੇ 11,050 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1743 ਪਰ ਆਉਂਸ। ਕੱਚੇ ਤੇਲ ਦੀ ਕੀਮਤ $77 ਪ੍ਰਤੀ ਬੈਰਲ ਜਿਹੜੀ ਹੋ ਰਹੀ ਆ। 10 year yield 3.69%। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 16,240 ਤੇ ਇਥੀਰੀਅਮ $1178 ਦੇ ਬਰਾਬਰ ਚੱਲ ਰਿਹਾ ਹੈ। ਜੀ $1 ਦੀ ਕੀਮਤ ਕੈਨੇਡਾ ਦੇ $1 ਤੇ 35 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 81 ਰੁਪਏ ਤੇ 64 ਪੈਸੇ ਦੇ ਬਰਾਬਰ ਰਹੀ ਹੈ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿੰਦੇ ਵਾਸਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।